ਅਸੀਂ ਸੱਚ ਦੇ ਖੜੇ ਹਾਂ ਔਰ ਨॉन ਵਾਇਲੈਂਸ ਅਹਿੰਸਾ ਇਹ ਸਾਡਾ ਇਤਿਹਾਸ ਹੈ। ਇਹਦੇ 'ਚ ਕੋਈ ਥਾਂ ਨਹੀਂ ਹੈ ਫਰਾਡ ਦੀ ਤੇ ਝੂਠ ਦੀ। ਇਹ ਜਿਹੜੀ ਫਿਜ਼ੀਕਲ ਫਾਈਟ ਹੁੰਦੀ ਹੈ ਜਾਂ ਜਿਹੜਾ ਤਾਕਤ ਦੀ ਅਜਮਾਇਸ਼ ਹੈ ਉਹਦੇ 'ਚ ਬੇਈਮਾਨੀ ਜਾਂ ਫਰਾਡ ਚੱਲ ਸਕਦਾ ਹੈ, ਪਰ ਜਦੋਂ ਤੁਸੀਂ ਅਹਿੰਸਾ ਦੇ ਨਾਲ ਕਿਸੇ ਸਟਰਗਲ ਨੂੰ ਲੜ ਰਹੇ ਹੋ ਤਾਂ ਫਿਰ ਤੁਹਾਡੇ ਪੱਲੇ ਜਿਹੜਾ ਹੁੰਦਾ ਹੈ, ਜਿਹੜਾ ਸਭ ਤੋਂ ਤੁਹਾਡਾ ਵੈਪਨ ਹੈ, ਉਹ ਟਰੂਥ ਤੇ ਜਸਟਿਸ ਹੁੰਦਾ। ਇਹ ਜਿਹੜਾ ਅਹਿੰਸਾ ਹੈ, ਨॉन ਵਾਇਲੈਂਸ ਹੈ, ਜਿਹਨੂੰ ਕਾਂਗਰਸ ਨੇ ਅਪਣਾਇਆ, ਇਹੀ ਇੱਕੋ ਇੱਕ ਗਰੰਟੀ ਹੈ ਗੁੱਡ ਫੇਥ ਦੀ। ਔਰ ਸਾਡੇ ਜਿਹੜੇ ਸਿੱਖ ਦੋਸਤ ਨੇ ਉਹ ਇਹ ਕਦੇ ਵੀ ਨਾ ਮਹਿਸੂਸ ਕਰਨ, ਉਹਨਾਂ ਦੇ ਮਨ 'ਚ ਕੋਈ ਸ਼ੰਕਾ ਨਹੀਂ ਹੋਣਾ ਚਾਹੀਦਾ ਕਿ ਅਸੀਂ ਉਹਨਾਂ ਦੇ ਨਾਲ ਧੋਖਾ ਕਰਾਂਗੇ। ਇੱਕ ਮਿੰਟ ਲਈ ਮੰਨ ਲਓ ਕਿ ਕਾਂਗਰਸ ਸਿੱਖਾਂ ਦੇ ਨਾਲ ਧੋਖਾ ਕਰੇ, ਫਿਰ ਕਾਂਗਰਸ ਤਾਂ ਆਪਣਾ ਜਿਹੜਾ ਕਫਨ ਸਵਾਲੇਗੀ, ਇਹਦੇ ਨਾਲ ਹੀ ਮੁਲਕ ਦਾ ਵੀ ਜਿਹੜਾ ਭੋਗ ਪੈ ਜਾਏਗਾ। ਜੇ ਅਸੀਂ ਬਿਟਰੇ ਕੀਤਾ ਸਿੱਖਾਂ ਨੂੰ, ਫਿਰ ਇਹ ਹੱਕ ਹੈ ਕਿ ਉਹ ਬਹਾਦਰ ਨੇ ਔਰ ਉਹ ਹਥਿਆਰਾਂ ਦੇ ਇਸਤੇਮਾਲ ਦੇ ਨਾਲ ਜਿਹੜਾ ਆਪਣੇ ਹੱਕ ਲੈ ਸਕਦੇ ਨੇ। ਰੱਬ ਸਾਖੀ ਹੈ ਕਿ ਸਾਡੀ ਕਾਂਗਰਸ ਔਰ ਅਸੀਂ ਇਹ ਇਕਰਾਰਨਾਮਾ ਹੈ ਕਿ ਅਸੀਂ ਕੋਈ ਬਿਟਰੇਅਲ ਨਹੀਂ ਕਰਾਂਗੇ। ਜੇ ਕੀਤਾ ਤੁਸੀਂ ਬਹਾਦਰ ਲੋਕ ਹੋ, ਤੁਸੀਂ ਤਲਵਾਰ ਖਿੱਚ ਲਓ। व्यूअर्स वेलकम बैक अगैन। सो व्यूअर्स गलबात करन जा रहे हैं कि 26 फरवरी 1931 ਨੂੰ ਗੁਰਦੁਆਰਾ ਸੀਸਗੰਜ ਦਿੱਲੀ ਵਿੱਚ ਸਿੱਖ ਸੰਗਤ ਦੇ ਸਾਹਮਣੇ ਮਿਸਟਰ MK ਗਾਂਧੀ ਨੇ ਜੋ ਇਕਰਾਰ ਕੀਤਾ ਸੀ ਅਤੇ ਇਕਰਾਰ ਪੂਰਾ ਨਾ ਹੋਣ ਦੀ ਸੂਰਤ ਵਿੱਚ ਸਿੱਖ ਕੌਮ ਵੱਲੋਂ ਹਥਿਆਰ ਚੱਕਣ ਨੂੰ ਜਾਇਜ਼ ਠਹਿਰਾਇਆ ਗਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਕੱਲ੍ਹ ਸਾਡੇ 'ਚ ਵੀ ਇੱਕ ਤਬਕਾ ਜਿਹੜਾ ਸਿੱਖੀ ਸਿਧਾਂਤ, ਮੀਰੀ ਪੀਰੀ ਦੇ ਸਿਧਾਂਤ ਦਾ ਭਗੌੜਾ ਹੈ, ਉਹ ਜਿਹੜੀ ਸਾਡੀ ਆਰਮਡ ਸਟਰਗਲ ਹੈ, ਹਥਿਆਰਬੰਦ ਸੰਘਰਸ਼ ਹੈ, ਉਹਨੂੰ ਛੁਟਿਆਉਣ ਦੀ ਕੋਸ਼ਿਸ਼ ਕਰਦਾ ਹੈ। ਕੁਛ ਐਸੇ ਵੀ ਨੇ ਜਿਹੜੇ ਕਿ ਬਿਲਕੁਲ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਕਿ ਭਾਈ ਖਾਲਿਸਤਾਨ ਦੇ ਲਈ ਸਾਡਾ ਸੰਘਰਸ਼ ਜਿਹੜਾ ਹੈ ਉਹ ਬਿਲਕੁਲ ਜੋ ਸਾਡੀ ਪਰੰਪਰਾ, ਜੋ ਸਾਡਾ ਆਦਰਸ਼, ਜੋ ਸਿੱਖੀ ਦੇ ਮੁੱਢਲੇ ਅਸੂਲ ਔਰ ਜੋ 10ਵੇਂ ਪਾਤਸ਼ਾਹ ਦਾ ਫਰਮਾਨ ਚੁੰਕਾਰ ਅਜ਼ ਹਮਾ ਹੀਲਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਬਿਲਕੁਲ ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਸ਼ਮਸ਼ੀਰ ਨੂੰ ਹੱਥ 'ਚ ਲੈਣਾ ਇਹ ਰੱਬ ਦੇ ਬੰਦਿਆਂ ਦਾ ਫਰਜ਼ ਹੁੰਦਾ, ਉਹਨਾਂ ਦੇ ਉੱਤੇ ਲਾਜ਼ਮ ਹੁੰਦਾ ਕਿ ਉਹ ਆਪਣੇ ਹੱਕਾਂ ਦੇ ਲਈ ਜੂਝਣ। ਸੋ ਇਹ ਸਾਰੇ ਤੋਂ ਵੀ ਇੱਕ ਕਿਤੇ ਨਾ ਕਿਤੇ ਭਗੌੜਾਪਨ ਦੀ ਲਾਈਨ। ਔਰ ਜਿਸ ਕਿਸਮ ਦਾ ਭਾਰਤ ਦੇ ਵਿੱਚ ਇੱਕ ਮਾਹੌਲ ਸਿਰਜਿਆ ਜਾ ਰਿਹਾ ਹੈ ਔਰ ਜਿਸ ਮਾਹੌਲ ਦੇ ਵਿੱਚ ਅੱਜ ਜਦੋਂ ਸਿੱਖ ਪੰਜਾਬ ਦੇ ਵਿੱਚੋਂ ਸਿੱਖ ਕਿਰਸਾਨੀ ਹੋਏ, ਸਿੱਖ ਮੁਲਾਜ਼ਮ ਹੋਣ ਜਾਂ ਈਵਨ ਆਮ ਹੱਕਾਂ ਦੇ ਲਈ ਵੀ ਗੱਲ ਕਰਨ ਦੀ ਕੋਈ ਲਾਈਨ ਹੋਏ ਤਾਂ ਇੱਕਦਮ ਉਸ ਨੂੰ ਦਹਿਸ਼ਤਗਰਦੀ ਨਾਲ ਜੋੜ ਕੇ ਜਾਂ ਉਸ ਨੂੰ ਐਨਾਰਕੀ ਨਾਲ ਔਰ ਦੂਸਰੇ ਜੋੜ ਕੇ ਬਦਨਾਮ ਕੀਤਾ ਜਾਂਦਾ। ਔਰ ਇੱਕ ਵੱਡਾ ਤਬਕਾ ਜਿਹੜਾ ਆਪਣੇ ਰੀਅਲ ਹੀਰੋ ਨੇ ਸਾਡੇ ਇਹਨਾਂ 4 ਦਹਾਈਆਂ ਦੇ, ਜਿਨ੍ਹਾਂ ਨੇ ਹੱਕ ਸੱਚ ਇਨਸਾਫ ਦੇ ਲਈ ਆਪਣੀਆਂ ਜਾਨਾਂ ਦੇ ਨਜ਼ਰਾਨੇ ਭੇਟ ਕੀਤੇ ਔਰ ਸਿੱਖ ਕੌਮ ਦੇ ਫਖਰ ਨੂੰ, ਵਕਾਰ ਨੂੰ, ਇਤਿਹਾਸ ਨੂੰ ਜਿਹੜਾ ਉਹ ਅੱਗੇ ਤੋਰਿਆ, ਉਹ ਸਾਡੇ ਖਾਲਸਾਈ ਗਗਨ ਦੇ ਰੋਸ਼ਨ ਸਿਤਾਰੇ ਨੇ। ਔਰ ਉਹਨਾਂ ਦੇ ਲਈ ਜਿਸ ਕਿਸਮ ਦਾ ਵਰਤਾਰਾ ਜਾਂ ਦੂਜਾ, ਜੇ ਕਿਸੇ ਦੇ ਟੱਬਰ 'ਚ ਕੋਈ ਕਮਜ਼ੋਰ ਨਿਕਲ ਆਉਂਦਾ, ਜਿਵੇਂ ਨਿਊਜ਼ੀਲੈਂਡ ਦੀ ਇੱਕ ਖਬਰ ਜਿਹੜੀ ਪਿਛਲੇ 1 ਹਫ਼ਤੇ ਤੋਂ ਘੁਮਾਈ ਜਾ ਰਹੀ ਹੈ ਕਿ ਜੀ ਸ਼ਹੀਦ ਭਾਈ ਸਤਵੰਤ ਸਿੰਘ ਦਾ ਫਲਾਣਾ ਰਿਸ਼ਤੇਦਾਰ ਇਸ ਕ੍ਰਾਈਮ ਦੇ ਵਿੱਚ ਇੰਨੀ ਉਹਨੂੰ ਸਜ਼ਾ ਹੋਈ, ਇਹ ਕੋਈ ਜਿਹੜਾ ਉਹਦੇ 'ਚ ਜਿਹੜਾ ਇਸ ਪਾਸੇ ਤੁਰਦਾ ਉਹਨੇ ਕੋਈ ਸਾਰੇ ਖਾਨਦਾਨ ਦੀ ਜਿਹੜਾ ਠੇਕਾ ਨਹੀਂ ਲਿਆ ਹੁੰਦਾ ਵੀ ਕਿਨੇ ਕਿਸ ਪਾਸੇ, ਪਰ ਉਹ ਈਵਨ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਦੀ ਕੁਰਬਾਨੀ ਨੂੰ ਜਿਹੜਾ ਉਹ ਛੁਟਿਆਉਣ ਦੀ ਕੋਸ਼ਿਸ਼, ਉਹਨਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ। ਔਰ ਜੋ ਉਹਨਾਂ ਦੇ ਜ਼ੁਲਮ ਨੇ ਉਹਨਾਂ ਦੇ ਉੱਤੇ ਉਪਦੇਸ਼ ਹੁੰਦਾ ਜੀ ਭੁੱਲ ਜਾਈਏ, ਮੂਵ ਫਾਰਵਰਡ। ਤੁਹਾਡੇ 'ਚ ਵੀ ਇੱਕ ਤਬਕਾ ਖੜਾ ਹੋਏਗਾ ਜੀ ਲੈਟ ਦਾ ਪਾਸਟ ਬੀ ਡੈਡ, ਲੁੱਕ ਟੁਵਰਡਸ ਦਾ ਫਿਊਚਰ। ਵੀ ਤੁਸੀਂ ਤਾਂ ਨਾ ਤੁਹਾਨੂੰ ਰਾਵਣ ਭੁੱਲਿਆ, ਨਾ ਕੁੰਭਕਰਨ ਤੇ ਦੂਜੇ ਅੱਜ ਤੱਕ ਵੀ ਉਹਨਾਂ ਨੂੰ ਫੂਕੀ ਜਾਂਦੇ ਹੋ। ਔਰ ਤੁਸੀਂ ਜਿਹੜਾ ਉਹ 5 ਸਦੀਆਂ ਬਾਅਦ ਕਹਿ ਕੇ ਜੀ ਉਹ ਹੋਏ ਤਾਂ ਸਾਡੀ ਇੱਥੇ ਮੰਦਰ ਹੁੰਦਾ ਸੀ, ਇੱਥੇ ਮਸੀਤ ਬਣਾਤੀ ਬਾਬਰ ਨੇ, ਨਾ ਬਾਬਰ ਆਇਆ ਨਾ ਲੈਣਾ ਨਾ ਦੇਣਾ। ਤੁਸੀਂ 5 ਸਦੀਆਂ ਬਾਅਦ ਇੱਕ ਧਾਰਮਿਕ ਥਾਂ ਨੂੰ ਡਿਸਟਰੋਏ ਕਰ ਰਹੇ ਹੋ ਤਾਂ ਤੁਹਾਨੂੰ ਲੱਗਦਾ ਵੀ ਸਿੱਖ ਭੁੱਲ ਜਾਣਗੇ ਵੀ ਤੁਸੀਂ ਸਾਡਾ
ਗਿਆਨ ਗੋਦੜੀ ਹਰਿਦੁਆਰ 'ਚ ਜਿਹੜਾ ਹੈ ਉਹਨੂੰ ਸਕਾਊਟ ਦਾ ਦਫ਼ਤਰ ਬਣਾ ਦਿੱਤਾ ਹੈ। ਤੁਸੀਂ ਉਹਦੇ 'ਚ ਉੜੀਸਾ ਜਗਨਨਾਥਪੁਰੀ ਦੇ ਵਿੱਚ ਨਾਨਕ ਮੱਠ ਜਿਹੜਾ ਹੈ ਉਸ ਦਾ ਕੁਛ ਬਣਾ ਦਿੱਤਾ ਹੈ। ਗੁਰਦੁਆਰਾ ਮਟਨ ਸ੍ਰੀਨਗਰ 'ਚ ਕੀ ਕੀਤਾ ਤੁਸੀਂ, ਗੁਰਦੁਆਰਾ ਜਿਹੜਾ ਡਾਂਗਮਾਰ ਸਿੱਕਮ ਦੇ ਵਿੱਚ ਕੀ ਕੀਤਾ, ਉੜੀਸਾ ਦੇ ਵਿੱਚ ਮੰਗੂ ਮੱਠ ਜਿਹੜਾ ਉਹਦਾ ਕੀ ਹਾਲ ਕੀਤਾ। ਬਿਲਕੁਲ। ਸੋ ਮੈਂ ਕੁਦਰਤੀ ਕਿਉਂਕਿ ਮੈਂ ਆਮ ਤੌਰ 'ਤੇ ਦੇਖਦਾ ਹੁੰਦਾ ਵੀ ਜਿਹੜਾ ਦਿਨ ਗੁਜ਼ਰਿਆ ਉਸ ਦਾ ਇਤਿਹਾਸਕ ਕੀ ਅਹਿਮੀਅਤ ਵਾਲਾ ਉਸ ਦਿਨ ਨਾਲ ਜੁੜਿਆ ਹੋਇਆ, ਅਤੇ ਜਦੋਂ ਮੈਨੂੰ ਲੱਗੇ ਕਿ ਵੀ ਕੋਈ ਗੱਲ ਜਿਹੜੀ ਅੱਜ ਵੀ ਰੈਲੇਵੈਂਟ ਹੈ ਔਰ ਇਸ ਨਵੀਂ ਜਨਰੇਸ਼ਨ ਨੂੰ ਯਾਦ ਦਹਾਨੀ ਕਰਵਾਉਣੀ ਵੀ ਹੈ ਕਿ ਭਾਈ ਸਿੱਖਾਂ ਦੇ ਨਾਲ ਕੋਈ ਇੱਕ ਲੈਵਲ ਦੇ ਉੱਤੇ ਇਕਰਾਰ ਨਹੀਂ ਹੋਏ, ਜਾਂ ਸਿਰਫ 45-46 ਦੇ 1945 1946 ਜਾਂ ਕਾਂਗਰਸ ਦੇ ਰੈਜ਼ੋਲੂਸ਼ਨ ਜਾਂ ਨਹਿਰੂ ਜਾਂ ਦੂਜਿਆਂ ਦਾ ਹੀ ਨਹੀਂ, ਈਵਨ ਦੈਟ ਗੋਜ਼ ਬੈਕ ਟੂ 1931 1931 'ਚ। ਹੁਣ ਗੁਰਦੁਆਰਾ ਸੀਸਗੰਜ ਸਾਹਿਬ ਦੇ ਉੱਤੇ ਵੀ ਫਾਇਰਿੰਗ ਮਈ 6 1930 'ਚ ਹੋਈ ਸੀ ਅੰਗਰੇਜ਼ਾਂ ਦੇ ਪੀਰੀਅਡ 'ਚ, ਔਰ ਉਹਦੀ ਬੇਪਤੀ ਵੀ ਹੋਈ ਸੀ ਗੁਰਦੁਆਰਾ ਸਾਹਿਬ ਦੀ। ਉਹ ਵੀ ਸਿੱਖ ਉਦੋਂ ਕਾਂਗਰਸ ਦੇ ਢਹਿ ਚੜ੍ਹ ਗਏ ਹੋਏ ਸੀ, ਅਤੇ ਗਾਂਧੀ ਨੂੰ ਲੱਗਾ ਕਿਉਂਕਿ ਗਾਂਧੀ ਹਰ ਗੈਦਰਿੰਗ ਜਾਂ ਹਰ ਓਕੇਜ਼ਨ ਦਾ ਫਾਇਦਾ ਚੁੱਕਦਾ ਸੀ। 1921 ਦੇ ਵਿੱਚ ਸਾਕਾ ਨਨਕਾਣਾ ਸਾਹਿਬ ਵੇਲੇ ਵੀ ਪਹੁੰਚ ਗਿਆ ਨਨਕਾਣਾ ਸਾਹਿਬ, ਉੱਥੇ ਵੀ ਉਹਨੇ ਬੜੇ ਅਫਸੋਸ ਦਾ ਇਜ਼ਹਾਰ ਕੀਤਾ, ਪਰ ਨਾਲ ਦੀ ਨਾਲ ਹੌਲੀ ਜਿਹੀ ਇਹ ਵੀ ਕਹਿ ਦਿੱਤਾ ਕਿ ਜੀ ਪਹਿਲਾਂ ਤੁਸੀਂ ਭਾਰਤ ਆਜ਼ਾਦ ਕਰਾ ਲਓ, ਇਹ ਮਹੰਤਾਂ ਨੂੰ ਰਹਿਣ ਦਿਓ, ਇਹ ਵੀ ਸਨਾਤਨੀ ਹਿੰਦੂ ਧਰਮ ਹੀ ਹੈ। ਲੇਕਿਨ ਉਹਦੀ ਗੱਲ ਚੱਲੀ ਨਹੀਂ ਕਿਉਂਕਿ ਸਿੱਖ ਉਦੋਂ ਤੱਕ ਜਾਗ ਚੁੱਕੇ ਸੀ। ਪਰ 8-10 ਸਾਲ ਬਾਅਦ ਕਾਂਗਰਸ ਦੇ ਚੁੰਗਲ 'ਚ ਫਸ ਗਏ ਸੀ ਜਦੋਂ ਤੱਕ ਗੁਰਦੁਆਰਾ ਐਕਟ ਬਣਿਆ, ਬਾਬਾ ਖੜਕ ਸਿੰਘ ਔਰ ਦੂਸਰੇ ਲੋਕ। ਹੁਣ ਗਾਂਧੀ ਜਿਹੜਾ ਹੈ 26 ਫਰਵਰੀ 1931 ਨੂੰ ਜਿਹੜਾ ਬੀਤਾ ਕੱਲ੍ਹ ਹੈ, ਔਰ ਅਸੀਂ ਆਲਮੋਸਟ 94 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ, ਉਹ ਸੀਸਗੰਜ ਸਾਹਿਬ 'ਚ ਐਡਰੈਸ ਕਰਦਾ ਸਿੱਖ ਸੰਗਤ ਨੂੰ। ਔਰ ਮੈਂ ਕਿਉਂਕਿ ਇਹ ਜਿਹੜੀ ਉਹਦਾ ਐਡਰੈਸ ਸੀ, ਬਾਅਦ 'ਚ ਉਹਦੀਆਂ 2 ਪਬਲੀਕੇਸ਼ਨਸ ਸਾਬਰਮਤੀ ਤੋਂ ਛਪਦੀਆਂ ਸੀ, ਯੰਗ ਇੰਡੀਆ ਔਰ ਹਰੀਜਨ, ਔਰ ਉਹਦੇ 'ਚ ਵੀ ਇਹ ਜੋ ਉਹਦੇ ਬਿਆਨ ਹੁੰਦੇ ਸੀ ਜਾਂ ਉਹਦੀਆਂ ਸਟੇਟਮੈਂਟਸ ਨੇ ਉਹ ਛਪਦੀਆਂ ਸੀ। ਔਰ ਮੈਂ ਐਗਜ਼ੈਕਟ ਕੋਟ ਕਰਨਾ ਚਾਹੁੰਦਾ ਕਿਉਂਕਿ 1931 ਦਾ ਪੀਰੀਅਡ ਇਹ ਸੀ, ਆਲਰੇਡੀ ਸਿੱਖਾਂ ਦਾ ਇੱਕ ਤਬਕਾ ਇਹ ਦੇਖਣ ਲੱਗ ਗਿਆ ਸੀ। ਉਦੋਂ ਅਜੇ ਤਾਂ ਚੇਤੇ ਵੀ ਨਹੀਂ ਸੀ ਕਿ ਵੀ ਅੰਗਰੇਜ਼ਾਂ ਨੇ ਭਾਰਤ ਛੱਡਣਾ। ਉਹ ਤਾਂ ਸੈਕੰਡ ਵਰਲਡ ਵਾਰ ਦੇ ਖਾਤਮੇ ਤੋਂ ਬਾਅਦ ਅੰਗਰੇਜ਼ ਇੰਨੇ ਕਰਜ਼ਾਈ ਹੋਏ ਕਿ ਉਹਨੂੰ ਕੋਲੋਨਾਈਜ਼ ਨਹੀਂ ਸੀ ਕਰ ਸਕਦੇ। ਪਰ ਸਿੱਖਾਂ ਦੇ ਮਨ 'ਚ ਕਾਂਗਰਸ ਲਈ ਸ਼ੱਕ ਪੈਦਾ ਹੋਣਾ ਸ਼ੁਰੂ ਹੋ ਗਿਆ ਸੀ। ਇੱਕ ਤਾਂ ਮੋਤੀ ਲਾਲ ਨਹਿਰੂ ਦੇ ਪਿਓ ਦੀ ਰਿਪੋਰਟ ਸੀ ਕਨਸਟੀਟਿਊਸ਼ਨ ਦੇ ਬਾਰੇ, ਉਹਦੇ ਸਿੱਖਾਂ ਨੂੰ ਗਾਇਬ ਵੀ ਕਰਤਾ ਗਿਆ ਸੀ। ਇਸੇ ਤਰ੍ਹਾਂ ਝੰਡੇ ਨੂੰ ਲੈ ਕੇ ਸੀ ਕਿ ਝੰਡੇ ਦੇ ਕਿਹੜੇ ਰੰਗ ਹੋਣ, ਤੇ ਸਿੱਖਾਂ ਨੂੰ ਮਾਈਨਸ ਕੀਤਾ ਗਿਆ ਸੀ। ਸੋ ਸਿੱਖਾਂ ਦੇ ਵਿੱਚ ਸ਼ੰਕੇ ਖੜੇ ਹੋ ਰਹੇ ਸੀ ਕਿ ਵੀ ਇਹ ਜਿਹੜੀ ਸਾਡੀ ਲੀਡਰਸ਼ਿਪ ਹੈ ਠੀਕ ਲਾਈਨ ਨਹੀਂ ਲੈ ਰਹੀ। ਪਰ ਹੁਣ ਤੁਸੀਂ ਦੇਖੋ ਕਿਸ ਲੈਵਲ ਦੇ ਉੱਤੇ ਇਹ ਜਿਹੜਾ ਧੋਖੇ ਦਾ ਜਾਲ ਬੁਣਿਆ ਜਾਂਦਾ ਔਰ ਸਿੱਖ ਉਹਦੇ 'ਚ ਫਸਦੇ ਚਲੇ ਗਏ। ਹੁਣ ਗਾਂਧੀ ਉਸ ਗੁਰਦੁਆਰੇ 'ਚ ਗੈਦਰਿੰਗ ਨੂੰ ਐਡਰੈਸ ਕਰਦਿਆਂ ਕਹਿੰਦਾ ਕਿ ਟਰੂਥ ਐਂਡ ਨੌਨ ਵਾਇਲੈਂਸ ਹੈਵ ਨੋ ਰੂਮ ਫॉर ਫਰਾਡ ਔਰ ਫਾਲਸਹੁਡ, ਕਿ ਦੇਖੋ ਅਸੀਂ ਸੱਚ ਤੇ ਖੜੇ ਹਾਂ ਔਰ ਨੌਨ ਵਾਇਲੈਂਸ ਅਹਿੰਸਾ ਇਹ ਸਾਡਾ ਇਤਿਹਾਰ ਹੈ, ਇਹਦੇ 'ਚ ਕੋਈ ਥਾਂ ਨਹੀਂ ਹੈ ਫਰਾਡ ਦੀ ਤੇ ਝੂਠ ਦੀ। ਫਿਰ ਉਹ ਕਹਿੰਦਾ ਇਨ ਫਿਜ਼ੀਕਲ ਵਾਰਫੇਅਰ even chicanery and fraud have a place, but non-violence precludes the use of all other weapons except that of truth and justice. ਉਹਨੇ ਕਿਹਾ ਕਿ ਜਿਹੜੀ ਫਿਜ਼ੀਕਲ ਫਾਈਟ ਹੁੰਦੀ ਹੈ ਜਾਂ ਜਿਹੜਾ ਤਾਕਤ ਦੀ ਅਜਮਾਇਸ਼ ਹੈ, ਉਹਦੇ 'ਚ ਬੇਈਮਾਨੀ ਜਾਂ ਫਰਾਡ ਚੱਲ ਸਕਦਾ ਹੈ, ਪਰ ਜਦੋਂ ਤੁਸੀਂ ਅਹਿੰਸਾ ਦੇ ਨਾਲ ਕਿਸੇ ਸਟਰਗਲ ਨੂੰ ਲੜ ਰਹੇ ਹੋ ਤਾਂ ਫਿਰ ਤੁਹਾਡੇ ਪੱਲੇ ਜਿਹੜਾ ਹੁੰਦਾ ਹੈ, ਜਿਹੜਾ ਸਭ ਤੋਂ ਤੁਹਾਡਾ ਵੈਪਨ ਹੈ, ਉਹ ਟਰੂਥ ਤੇ ਜਸਟਿਸ ਹੁੰਦਾ। ਇਹ ਪਹਿਲਾਂ ਆਪਣੀ ਨੌਨ ਵਾਇਲੈਂਸ ਨੂੰ ਜਸਟੀਫਾਈ ਕਰ ਰਿਹਾ, ਇਹ ਵੀ ਹਿਡਨ ਤਰੀਕੇ ਨਾਲ ਜਿਹੜੀ ਆਰਮਡ ਸਟਰਗਲ ਹੈ ਉਹਨੂੰ ਜਿਹੜਾ ਉਹ ਪੁੱਟ ਡਾਊਨ ਕਰਨ ਦੀ ਕੋਸ਼ਿਸ਼ ਹੈ। ਪਰ ਫਿਰ ਉਹ ਕਹਿੰਦਾ ਹੈ ਆਈ ਵੈਂਚਰ ਟੂ ਸੁਜੈਸਟ that the non-violence creed of the Congress is the surest guarantee of its good faith, and our Sikh friends have no reason to fear betrayal at its hands. ਮੈਂ ਇਹ ਸੁਝਾਅ ਦੇਣਾ ਚਾਹੁੰਦਾ ਕਿ ਜਿਹੜਾ ਅਹਿੰਸਾ ਨੌਨ ਵਾਇਲੈਂਸ ਹੈ ਜਿਹਨੂੰ ਕਾਂਗਰਸ ਨੇ ਅਪਣਾਇਆ ਹੈ, ਇਹੀ ਇੱਕੋ ਇੱਕ ਗਰੰਟੀ ਹੈ ਗੁੱਡ ਫੇਥ ਦੀ। ਔਰ ਸਾਡੇ ਜਿਹੜੇ ਸਿੱਖ ਦੋਸਤ ਨੇ ਉਹ ਇਹ ਕਦੇ ਵੀ ਨਾ ਮਹਿਸੂਸ ਕਰਨ, ਉਹਨਾਂ ਦੇ ਮਨ 'ਚ ਕੋਈ ਸ਼ੰਕਾ ਨਹੀਂ ਹੋਣਾ ਚਾਹੀਦਾ ਕਿ ਅਸੀਂ ਉਹਨਾਂ ਦੇ ਨਾਲ ਧੋਖਾ ਕਰਾਂਗੇ, ਬਿਟਰੇਲ ਕਰਾਂਗੇ। ਫਿਰ ਉਹ ਕਹਿੰਦਾ ਫॉर ਅ ਮੋਮੈਂਟ ਇਟ ਡਿਡ ਸੋ the Congress would not only seal its own doom but that of the country too.
ਉਹ ਕਹਿੰਦੇ ਵੀ 1 ਮਿੰਟ ਲਈ ਮੰਨ ਲਓ ਕਿ ਕਾਂਗਰਸ ਸਿੱਖਾਂ ਦੇ ਨਾਲ ਧੋਖਾ ਕਰੇ, ਫਿਰ ਕਾਂਗਰਸ ਤਾਂ ਆਪਣਾ ਜਿਹੜਾ ਹੈ ਉਹ ਕਫਨ ਸਵਾ ਲਏਗੀ, ਡੂਮ ਹੁੰਦਾ ਕਿ ਵੀ ਆਪਣਾ ਐਂਡ ਕਰ ਲਏਗੀ, ਕਿਉਂਕਿ ਔਰ ਇਹਦੇ ਨਾਲ ਹੀ ਮੁਲਕ ਦਾ ਵੀ ਜਿਹੜਾ ਭੋਗ ਪੈ ਜਾਏਗਾ ਜੇ ਕਾਂਗਰਸ ਸਿੱਖਾਂ ਦੇ ਨਾਲ ਧੋਖਾ ਕਰੇ। ਫਿਰ ਉਹ ਕਹਿੰਦਾ ਮੋਰ ਓਵਰ ਦ ਸਿੱਖਸ ਆਰ ਏ ਬਰੇਵ ਪੀਪਲ, ਸਿੱਖ ਤਾਂ ਬਹੁਤ ਬਹਾਦਰ ਹੁਣ ਇਹ ਹੈ ਜਿਹੜੀ ਬਟਰਿੰਗ ਹੈ, ਚੋਪੜ ਹੈ ਨਾ, ਸਿੱਖਸ ਆਰ ਏ ਬਰੇਵ ਪੀਪਲ, they will know how to safeguard their right by the exercise of arms if it should ever come to that। ਉਹਨੇ ਕਿਹਾ ਵੀ ਜੇ ਕਾਂਗਰਸ ਨੇ ਧੋਖਾ ਕੀਤਾ ਤੇ ਕਾਂਗਰਸ ਦਾ ਵੀ ਭੋਗ ਪੈ ਜਾਏਗਾ, ਮੁਲਕ ਦਾ ਵੀ ਭੋਗ ਪੈ ਜਾਏਗਾ। ਤੇ ਸਿੱਖ ਤਾਂ ਬੜੇ ਬਹਾਦਰ ਲੋਕ ਨੇ, ਉਹਨਾਂ ਨੂੰ ਪਤਾ ਹੈ ਕਿ ਆਪਣੇ ਹੱਕ ਕਿਵੇਂ ਲੈਣੇ ਨੇ, ਔਰ ਫਿਰ ਉਹ ਜਿਹੜਾ ਹਥਿਆਰਾਂ ਦਾ ਇਸਤੇਮਾਲ ਕਰਕੇ ਬਾਈ ਦਾ ਐਕਸਰਸਾਈਜ਼ ਆਫ ਆਰਮਸ ਇਫ ਇਟ ਸ਼ੁਡ ਐਵਰ ਕਮ ਟੂ ਦੈਟ, ਕਿ ਵੀ ਜੇ ਅਸੀਂ ਬਿਟਰੇ ਕੀਤਾ ਸਿੱਖਾਂ ਨੂੰ, ਫਿਰ ਇਹ ਹੱਕ ਹੈ ਕਿ ਉਹ ਬਹਾਦਰ ਨੇ ਔਰ ਉਹ ਹਥਿਆਰਾਂ ਦੇ ਇਸਤੇਮਾਲ ਦੇ ਨਾਲ ਜਿਹੜਾ ਆਪਣੇ ਹੱਕ ਲੈ ਸਕਦੇ ਨੇ। ਫਿਰ ਉਹ ਐਂਡ 'ਚ ਕਹਿੰਦਾ ਵਾਈ ਕੈਨ ਯੂ ਹੈਵ ਨਾਟ ਫੇਥ, ਤੁਸੀਂ ਸਾਡੇ ਤੇ ਕਿਉਂ ਨਹੀਂ ਫੇਥ ਕਰਦੇ। ਇਫ ਦ ਕਾਂਗਰਸ ਸ਼ੁਡ ਪਲੇ ਫਾਲਸ ਆਫਟਰਵਰਡਸ, ਜੇ ਕਾਂਗਰਸ ਨੇ ਕੋਈ ਬਾਅਦ 'ਚ ਧੋਖਾ ਕੀਤਾ, ਯੂ ਕੈਨ ਵੈਲ ਸੈਟਲ ਸ਼ੋਰਲੀ ਵਿਦ ਇਟ ਫॉर ਯੂ ਹੈਵ ਦਾ ਸੌਰਡ, ਤੁਹਾਡੇ ਕੋਲ ਤਾਂ ਤਲਵਾਰ ਹੈ। ਹੁਣ ਇਹ ਹੈ ਫਲੈਟਰੀ ਕਿ ਵੀ ਜੇ ਕੀਤਾ ਤੁਸੀਂ ਤਾਂ ਤਲਵਾਰ ਖਿੱਚ ਲਿਓ, ਫਿਰ ਯੂ ਹੈਵ ਦਾ ਸੌਰਡ। ਆਈ ਆਸਕ ਯੂ ਟੂ ਐਕਸੈਪਟ ਮਾਈ ਵਰਡ, ਲੈਟ ਗॉड ਬੀ ਦਾ ਬੌਂਡ that binds me and the Congress with you, ਕਿ ਮੇਰੇ ਤੇ ਇਤਬਾਰ ਕਰੋ। ਰੱਬ ਜਿਹੜਾ ਉਹ ਸਾਖੀ ਹੈ, ਉਹ ਐਵੀਡੈਂਸ ਹੈ। God, let God be the bond that binds me and the Congress with you। ਰੱਬ ਸਾਖੀ ਹੈ ਕਿ ਮੈਂ ਸਾਡੀ ਕਾਂਗਰਸ ਔਰ ਅਸੀਂ ਇਹ ਇਕਰਾਰਨਾਮਾ ਹੈ ਕਿ ਅਸੀਂ ਕੋਈ ਬਿਟਰੇਅਲ ਨਹੀਂ ਕਰਾਂਗੇ, ਜੇ ਕੀਤਾ ਤੁਸੀਂ ਬਹਾਦਰ ਲੋਕ ਹੋ, ਤੁਸੀਂ ਤਲਵਾਰ ਖਿੱਚ ਲਓ। ਔਰ ਇਹ ਕਿਸੇ ਹੋਰ ਨੇ ਕੋਟ ਨਹੀਂ ਕੀਤਾ ਇਹ, ਕਿਉਂਕਿ ਆਲਰੇਡੀ ਪਾਰਟ ਆਫ ਦਾ ਹਿਸਟਰੀ ਹੈ। ਈਵਨ ਸੰਗਤ ਸਿੰਘ ਨੇ ਜਿਹੜਾ ਇਹਨਾਂ ਦਾ ਹੀ ਜਿਹੜਾ IFS ਇੰਡੀਅਨ ਫੋਰਨ ਸਰਵਿਸ ਦਾ ਅਫੀਸ਼ੀਅਲ ਸੀ, ਰਿਟਾਇਰਮੈਂਟ ਤੋਂ ਬਾਅਦ ਜਾਂ ਵਿੱਚੇ ਹੀ ਨੌਕਰੀ ਛੱਡ ਕੇ ਉਹਨੇ ਲਿਖੀ ਹੈ ਕਿਤਾਬ ਹਿਸਟਰੀ ਆਫ ਦਾ ਸਿੱਖਸ ਬਾਈ ਸੰਗਤ ਸਿੰਘ, ਉਸ 'ਚ ਵੀ ਉਹਨੇ ਕੋਟ ਕੀਤਾ ਕਿ ਵੀ ਆ ਸਾਡੇ ਨਾਲ ਜਿਹੜਾ ਹੈ ਇਹ ਇਕਰਾਰਨਾਮੇ ਨੇ ਤੇ ਹੁਣ ਇਹ ਕੋਈ ਦੱਸੇ। ਔਰ ਇਹੀ ਕਾਰਨ ਸੀ ਕਿ ਜੂਨ 84 ਵੇਲੇ ਜਦੋਂ ਉਸ ਤੋਂ ਬਾਅਦ ਸਾਡਾ ਹਥਿਆਰਬੰਦ ਸੰਘਰਸ਼ ਸ਼ੁਰੂ ਹੋਇਆ, ਉਦੋਂ ਕੁਝ ਪੈਂਫਲੇਟ ਵਗੈਰਾ ਇਸ ਕਿਸਮ ਦੇ ਛਪਾਏ ਜਾਂਦੇ ਸੀ ਜਿਹਦੇ 'ਚ ਗਾਂਧੀ ਦੀ ਇਸ ਕੋਟ ਨੂੰ ਕਰਕੇ ਕਿ ਵੀ ਅਸੀਂ 37 ਸਾਲ ਇਤਬਾਰ ਕੀਤਾ, 47 ਤੋਂ 84 ਤੱਕ ਤੁਹਾਡੇ ਧੱਕੇ ਵੀ ਸਹੇ, ਤੁਹਾਡੀਆਂ ਜ਼ਿਆਦਤੀਆਂ ਵੀ ਸਹੀਆਂ, ਹੁਣ ਤੁਹਾਡੇ ਬਾਪੂ ਦੇ ਕਹਿਣ 'ਤੇ ਜਿਹਨੂੰ ਤੁਸੀਂ ਪਿਓ ਬਣਾਇਆ ਹੋਇਆ, ਰਾਸ਼ਟਰ ਦਾ ਪਿਤਾ ਬਣਾਇਆ ਹੋਇਆ, ਉਹਨੇ ਜਿਹੜਾ ਉਹ ਆਥੋਰਾਈਜ਼ ਕੀਤਾ ਹੋਇਆ। ਹੁਣ ਸਾਡੇ ਕੋਲ ਕੋਈ ਚੋਇਸ ਨਹੀਂ ਹੈ, ਬਿਨਾਂ ਜਿਹੜਾ ਇਸ ਦੀ ਜੋ ਸਟੇਟ ਟੈਰਰ ਦੇ ਜਵਾਬ ਦੇ ਵਿੱਚ ਅਸੀਂ ਆਪਣੇ ਹੱਕਾਂ ਦੇ ਲਈ ਲੜਾਂਗੇ। ਸੋ ਇਹ ਉਹਨਾਂ ਦੇ ਲਈ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਭਾਈ ਜੇ ਪੀਸਫੁਲ ਹੁੰਦਾ, ਜੇ ਇਵੇਂ ਹੋਏ, ਜੇ ਉਵੇਂ ਹੋਏ, ਅੱਜ ਉਹ ਦੇਖ ਹੀ ਰਹੇ ਨੇ ਵੀ ਕੀ ਚੱਲ ਰਿਹਾ ਉੱਥੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।